ਬਾਅਦ ਅਸੀਂ ਸੋਚਾਂਗੇ ਵੀ ਜੇ ਸਰਕਾਰ ਸਾਡੇ ਨਾਲ ਪੋਜ਼ਿਟਿਵਲੀ ਚੱਲਦੀ ਹੈ, ਉਹਨੇ ਸਾਡਾ ਕੁਝ ਸੁਧਾਰ ਵਾਸਤੇ ਚੱਲਿਆ ਹੈ, ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੂਗੀ ਤਾਂ ਅਸੀਂ ਉਹਦੀ ਗੱਲ ਤੇ ਰਹਾਂਗੇ, ਨਹੀਂ ਤਾਂ ਫਿਰ ਅਸੀਂ ਵਾਪਸ ਵੀ ਇੱਥੇ ਆਵਾਂਗੇ। ਇਹ ਸਰਕਾਰ ਨੂੰ ਪਤਾ ਹੋ ਜਾਣਾ ਚਾਹੀਦਾ ਵੀ ਦੁਬਾਰੇ ਸਰਕਾਰ ਆਉਣ ਦੇਊਗੀ, ਕਿਉਂਕਿ ਮੈਂ ਸਮਝਦਾ ਕਿ ਸਰਕਾਰ ਸਮਝਦੀ ਹੋਣੀ ਆ ਜਾਂ ਸਰਕਾਰ ਦੇ ਮਨ ਦੇ ਵਿੱਚ ਇੱਕ ਚੀਜ਼ ਜ਼ਰੂਰ ਹੋਊਗੀ ਵੀ ਇਹਨਾਂ ਨੂੰ ਇੱਥੇ ਆਉਣ ਹੀ ਕਿਉਂ ਦਿੱਤਾ। ਹਾਲਾਂਕਿ ਹਰਿਆਣੇ ਦੇ ਵਿੱਚ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਸਿਰੜੀ ਸੀ, ਸਾਡਾ ਹੌਸਲੇ ਬੁਲੰਦ ਸੀ ਜਿਹੜੇ ਅਸੀਂ ਦਿੱਲੀ ਦੇ ਦਰਵਾਜ਼ਿਆਂ ਤੱਕ ਪਹੁੰਚ ਗਏ, ਬਰੂਹਾਂ ਤੱਕ ਪਹੁੰਚ ਗਏ। ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੁਬਾਰੇ ਉੱਥੋਂ ਪੰਜਾਬ ਚੋਂ ਨਿਕਲਣ ਵਾਸਤੇ ਸਾਨੂੰ ਦੇਊਗੀ ਉੱਥੇ? ਨਹੀਂ, ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਆਪਣਾ ਕੰਮ ਕਰਨਾ, ਅਸੀਂ ਆਪਦਾ ਕੰਮ ਕਰਨਾ। ਪਹਿਲਾਂ ਵੀ ਜਦੋਂ ਅਸੀਂ 26 ਜਨਵਰੀ 2020 ਨੂੰ ਇੱਥੇ ਪਹੁੰਚੇ ਤਾਂ 26 ਨਵੰਬਰ 2020 ਨੂੰ ਇੱਥੇ ਪਹੁੰਚੇ ਹੈ, ਉਦੋਂ ਵੀ ਇਹਨਾਂ ਨੇ ਸਾਨੂੰ ਇੱਥੇ ਆਉਣ ਤੋਂ ਮਨਾ ਕੀਤਾ ਸੀ, ਬੈਰੀਕੇਡ ਲਾਏ ਸੀ ਤੇ ਸਾਡੇ ਤੇ ਪਾਣੀ ਦੀਆਂ ਤੋਪਾਂ ਵੀ ਚਲਾਈਆਂ ਸੀ, ਇਹਨਾਂ ਨੇ ਡੰਡਾ ਵੀ ਵਰਸਾਇਆ ਸੀ। ਉਹ ਫੇਰ ਵਰਤਾਊਗੀ, ਉਹਨਾਂ ਨੇ ਆਪਣਾ ਕੰਮ ਕਰਨਾ, ਅਸੀਂ ਆਪਣਾ ਕਰਨਾ, ਅਸੀਂ ਇੱਥੇ ਆ ਕੇ ਰਹਾਂਗੇ। ਇਹ ਸਾਡਾ ਦ੍ਰਿੜ ਨਿਸ਼ਚਾ ਹੈ ਵੀ ਅਸੀਂ ਇੱਥੇ ਆ ਕੇ ਰਹਾਂਗੇ, ਅਸੀਂ ਪਿੱਛੇ ਨਹੀਂ ਕਿਤੇ ਵੀ ਰੁਕਦੇ। ਅਸੀਂ ਪੈਸਾ ਕਹਿੰਦੇ ਵੀ ਇੱਥੇ ਆਉਣ ਦਾ ਸਾਨੂੰ ਮੌਕਾ ਨਾ ਦੇਵੇ। ਅਸੀਂ ਕਹਿੰਦੇ ਵੀ ਇੱਕ ਸਾਡੀ ਗੱਲ ਨਹੀਂ, ਪੂਰੇ ਸਮਾਜ ਦਾ ਜਿਹੜਾ ਵੀ ਵਰਗ ਕੋਈ ਤੰਗ ਹੈ, ਜਿਹੜਾ ਵਰਗ ਕੋਈ ਆਪਣੀ ਗੱਲ ਕਰਦਾ, ਗੱਲ ਰੱਖਦਾ, ਉਹ ਗੱਲ ਉਹਨੂੰ ਧਿਆਨ ਨਾਲ ਸੁਣ ਲੈਣੀ ਚਾਹੀਦੀ ਹੈ, ਮੰਨ ਲੈਣੀ ਚਾਹੀਦੀ ਹੈ। ਅਗਰ ਨਹੀਂ ਮੰਨੂਗੀ ਤਾਂ ਐਸੇ ਤਰੀਕੇ ਨਾਲ ਹੁੰਦਾ ਰਹੂਗਾ। ਤੇ ਕਿਸਾਨਾਂ ਨੇ ਆਪਣਾ ਜਾਂ ਇੱਕ ਹੈ ਇਹਨੂੰ ਸਾਰੇ ਸਮਾਜ ਦੇ ਸਾਹਮਣੇ, ਸਾਰੇ ਦੁਨੀਆ ਦੇ ਸਾਹਮਣੇ ਪੇਸ਼ ਕਰ ਦਿੱਤਾ ਵੀ ਅਸੀਂ ਜੇ ਏਕੇ ਨਾਲ ਲੜਾਈ ਲੜਾਂਗੇ। ਤੁਸੀਂ ਏਕੇ ਦੀ ਗੱਲ ਕਰਦੇ ਹੋ, ਏਕੇ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਹਰਿਆਣੇ ਦੇ ਕਿਸਾਨਾਂ ਨੇ ਬਹੁਤ ਸਾਥ ਦਿੱਤਾ, ਹਰਿਆਣੇ ਦੀਆਂ ਜਥੇਬੰਦੀਆਂ ਨੇ ਬਹੁਤ ਸਾਥ ਦਿੱਤਾ। ਉਦੋਂ ਬਾਅਦ ਪੰਜਾਬ ਭਰ ਤੋਂ ਜਿਹੜੇ ਕਿਸਾਨ ਹੈ, ਚਾਹੇ ਉਹ ਕਿਸੇ ਵੀ ਸਟੇਟ ਨਾਲ ਸੰਬੰਧਿਤ ਸੀ, ਕਿਸੇ ਵੀ ਧਰਮ ਨਾਲ ਸੰਬੰਧਿਤ ਸੀ, ਕਿਸੇ ਜਾਤ ਨਾਲ ਸੰਬੰਧਿਤ ਸੀ, ਉਹ ਕਿਸਾਨ ਇੱਥੇ ਪਹੁੰਚੇ ਆ। ਦੂਜੇ ਸਟੇਟਾਂ ਦੇ, ਪੰਜਾਬ ਹਰਿਆਣਾ ਛੱਡ ਕੇ ਦੂਜੇ ਸਟੇਟਾਂ ਦੀ ਜਿਹੜੀ ਦੇਣ ਆ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ, ਕਿਸ ਤਰ੍ਹਾਂ ਦੇ? ਨਹੀਂ, ਜਿਹੜੇ ਜਿੱਥੇ ਪੰਜਾਬ ਦੇ ਮੁੱਢ ਬੰਨੇ ਆ ਇੱਥੇ ਆਉਣ ਦਾ, ਹਰਿਆਣੇ ਨੇ ਉਹਦਾ ਸਾਥ ਦਿੱਤਾ, ਦੋਏ ਰਲ ਮਿਲ ਕੇ ਇੱਥੇ ਆਏ ਆ, ਉਹਨਾਂ ਨੇ ਆਪਣਾ ਸੰਘਰਸ਼ ਚਲਾਇਆ। ਉਹਦੇ 'ਚ ਯੂਪੀ ਨੇ ਆਪਣਾ ਹਿੱਸਾ ਪਾਇਆ ਜਿੰਨਾ ਪਾ ਸਕਦੀ ਸੀ। ਉਹਦੇ ਨਾਲ ਉੱਤਰਾਂਚਲ ਹੈ, ਚਾਹੇ ਰਾਜਸਥਾਨ ਹੈ, ਚਾਹੇ ਮੱਧ ਪ੍ਰਦੇਸ਼ ਹੈ, ਬਿਹਾਰ ਹੈ, ਹੋਰ ਸਟੇਟਾਂ ਨੇ, ਉਹਨਾਂ ਨੇ ਜੋ ਦੂਰ ਸੀਗੀਆਂ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ। ਪਰ ਉਹਨਾਂ ਨੂੰ ਇਹਨਾਂ ਕਾਨੂੰਨਾਂ ਬਾਰੇ ਅਜੇ ਵੀ ਉਸ ਭਾਈਚਾਰਾ ਜਿਹੜਾ ਸਾਡਾ ਕਿਸਾਨ ਭਾਈਚਾਰਾ ਬਿਹਾਰ 'ਚ ਬੈਠਾ ਹੈ, ਇਹ ਪੱਛਮੀ ਯੂਪੀ ਨੂੰ ਛੱਡ ਕੇ ਬਾਕੀ ਏਰੀਏ 'ਚ ਬੈਠਾ ਹੈ, ਉਹਨਾਂ ਨੂੰ ਇਹਨਾਂ ਤਕਲੀਫਾਂ ਦਾ ਪਤਾ ਨਹੀਂ। ਉਹ ਵਿਚਾਰੇ ਉਸੇ ਤਰੀਕੇ ਨਾਲ ਚੱਲਦੇ ਨੇ। ਅੱਜ ਉਹ ਵੀ 1000 ਨੂੰ, 1100 ਨੂੰ, 1200 ਨੂੰ ਆਪਣੀਆਂ ਜਿੰਸਾਂ ਵੇਚਦੇ ਨੇ, ਚਾਹੇ ਜੀਰੀ ਹੈ ਚਾਹੇ ਕਣਕ ਹੈ। ਉਹ ਇਸੇ ਤਰੀਕੇ ਨਾਲ ਚੱਲ ਰਹੇ ਨੇ। ਉਹਨਾਂ ਨੂੰ MSP ਬਾਰੇ ਨੌਲੇਜ ਨਹੀਂ, ਜਾਂ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੀ ਨਹੀਂ ਵੀ ਇਹ ਸਾਡੇ ਅਧਿਕਾਰ ਬਣਦੇ ਨੇ, ਅਸੀਂ ਇਹ ਸਰਕਾਰ ਤੋਂ ਲੈਣੇ ਨੇ। ਉਹ ਸਾਡੇ ਨਾਲ ਆ ਕੇ ਹੁਣ ਰਲੇ ਨੇ। ਅੱਗੇ ਵਾਸਤੇ ਜੇ ਅਸੀਂ ਅੱਗੇ ਨੂੰ ਸੰਘਰਸ਼ ਵਿੱਢਾਂਗੇ ਤਾਂ ਮੈਂ ਇਹ ਸਮਝੂਗਾ ਵੀ ਜਦੋਂ ਆਏ ਨੇ ਤਾਂ ਉਹਦੇ ਨਾਲੋਂ ਵੀ ਦੁੱਗਣੀ ਗਿਣਤੀ 'ਚ, ਚੌਗੁਣੀ ਗਿਣਤੀ 'ਚ ਇੱਥੇ ਪਹੁੰਚਣਗੇ। ਬਹੁਤ ਬਹੁਤ ਧੰਨਵਾਦ ਜੀ। ਤੁਹਾਨੂੰ ਅੱਗੇ ਵੀ ਇੱਥੇ ਦਿਖਾਉਣੇ ਆ ਕਿ ਦੇਖੋ ਸਮਾਨ ਕਿਸ ਤਰ੍ਹਾਂ ਲੱਦਿਆ ਹੋਇਆ। ਮੈਂ ਮੇਰੇ ਸਹਿਯੋਗੀ ਨੂੰ ਮੈਂ ਕਹੂੰਗਾ ਕਿ ਇੱਕ ਵਾਰ ਜ਼ਰੂਰ ਦਿਖਾਉਣ ਕਿ ਜਿਹੜਾ ਹੱਥੀਂ ਲਿਆਂਦਾ ਹੋਇਆ ਸਮਾਨ ਸੀ, ਹੱਥੀਂ ਲਿਆਂਦਾ ਹੋਇਆ ਜਿਹੜਾ ਸਮਾਨ, ਉਹਨੂੰ ਉਸੇ ਤਰ੍ਹਾਂ ਇਕੱਤਰ ਕੀਤਾ ਜਾ ਰਿਹਾ, ਇਕੱਠਾ ਕੀਤਾ ਜਾ ਰਿਹਾ, ਪੱਟਿਆ ਜਾ ਰਿਹਾ। ਹਰ ਇੱਕ ਇਨਸਾਨ ਆਪਣੀ ਜਿਹੜੀ ਮੌਜੂਦਗੀ ਹੈ ਇੱਥੇ ਪ੍ਰਗਟਾ ਰਿਹਾ। ਜਿੱਥੇ ਆਪਾਂ ਕਹਿੰਦੇ ਵੀ ਔਰਤਾਂ ਦੀ ਜਿਹੜੀ ਦੇਣ ਹੈ ਇੱਥੇ ਬਹੁਤ ਵੱਡੀ ਰਹੀ ਹੈ ਇਸ ਧਰਨੇ ਦੌਰਾਨ, ਉਹ ਪੂਰੀ ਤਰ੍ਹਾਂ ਨਾਲ ਇਸ ਸੰਘਰਸ਼ ਦੇ ਨਾਲ ਸੰਬੰਧਿਤ ਰਹੇ ਨੇ, ਇਸ ਸੰਘਰਸ਼ ਨਾਲ ਜੁੜੇ ਰਹੇ ਨੇ। ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਮਹਿਸੂਸ ਕੀ ਹੋ ਰਿਹਾ। ਦੇਖੋ ਕਿਸ ਤਰੀਕੇ ਨਾਲ ਟੈਂਟ ਉਖਾੜੇ ਜਾ ਰਹੇ ਨੇ। ਔਰਤਾਂ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ, ਆਪਣਾ ਪੂਰਨ ਯੋਗਦਾਨ ਔਰਤਾਂ ਵੱਲੋਂ ਦਿੱਤਾ ਗਿਆ। ਇਹ ਉਹ ਜਗ੍ਹਾ ਹੈ ਜਿੱਥੇ ਕਿ ਪੂਰਾ ਟੈਂਟ ਲੱਗੇ ਹੋਏ ਸੀ, ਸ਼ਾਮਿਆਨੇ ਲੱਗੇ ਹੋਏ ਸੀ, ਇੱਥੇ ਰਹਿਣ ਬਸੇਰੇ ਬਣੇ ਹੋਏ ਸੀ। ਅੱਜ ਇਹਨਾਂ ਰਹਿਣ ਬਸੇਰਿਆਂ ਨੂੰ ਉਖਾੜ ਦਿੱਤਾ ਗਿਆ। ਸਾਹਮਣੇ ਹੀ ਮੈਂ ਦਿਖਾਉਣਾ ਚਾਹਾਂਗਾ ਕਿ ਲੱਖਾ ਸਿਧਾਣਾ, ਜੋ ਕਿ ਉਹਨਾਂ ਦੀ ਇੱਕ ਤਸਵੀਰ, ਇੱਕ ਪੋਸਟਰ ਲੱਗਿਆ ਹੋਇਆ, ਤੇ ਜ਼ਿਆਦਾਤਰ ਲੱਖਾ ਸਿਧਾਣਾ ਇੱਥੇ ਹੀ ਆ ਕੇ ਠਹਿਰਦੇ ਸਨ। ਇਹ ਉਹਨਾਂ ਦਾ ਰਹਿਣ ਬਸੇਰਾ, ਉਹਨਾਂ ਦਾ ਟੈਂਟ ਹੈ। ਤੇ ਮੈਂ ਸਹਿਯੋਗੀ ਨੂੰ ਕਹੂੰਗਾ ਥੱਲੇ ਦਿਖਾ ਦੇਣ ਕਿ ਕਿਸ ਤਰ੍ਹਾਂ ਇੱਟਾਂ ਪੂਰੀਆਂ ਤਰ੍ਹਾਂ ਨਾਲ ਉਖਾੜੀਆਂ ਹੋਈਆਂ ਨੇ, ਟੈਂਟ ਕਿਸ ਤਰ੍ਹਾਂ ਉਖਾੜੇ ਗਏ ਆ, ਕਿਸ ਤਰ੍ਹਾਂ ਪੱਟੇ ਗਏ ਆ। 1 ਸਾਲ ਤੋਂ ਵੱਧ ਦਾ ਸਮਾਂ ਇਹਨਾਂ ਜਗ੍ਹਾਵਾਂ ਦੇ ਉੱਪਰ ਬਿਤਾਉਣ ਤੋਂ ਬਾਅਦ ਅੱਜ ਕਿਸਾਨਾਂ ਦੀ ਵਾਪਸੀ ਹੋ ਰਹੀ ਹੈ। ਅੱਜ ਕਿਸਾਨ ਵਾਪਸ ਜਾ ਰਹੇ ਆ। ਜਿਹੜੇ ਟਰੈਕਟਰਾਂ ਨੂੰ, ਜਿਹੜੇ ਕਿਸਾਨਾਂ ਦੇ, ਜਿਹੜੇ ਜੱਟ ਦਾ ਗੱਡਾ ਜਿਹਨੂੰ ਕਿਹਾ ਜਾਂਦਾ, ਉਹਨਾਂ ਟਰੈਕਟਰਾਂ ਨੂੰ 1 ਸਾਲ ਤੋਂ ਬਾਅਦ ਅੱਜ ਦੁਬਾਰਾ ਮਿੱਟੀ ਝਾੜ ਕੇ, ਤਰਪਾਲਾਂ ਉਹਨਾਂ ਤੋਂ ਲਾਹ ਕੇ ਉਹਨਾਂ ਟਰੈਕਟਰਾਂ ਨੂੰ ਸਟਾਰਟ ਕੀਤਾ ਗਿਆ, ਉਹਨਾਂ ਟਰੈਕਟਰਾਂ ਨੂੰ ਲਿਜਾਇਆ ਗਿਆ। ਅਸੀਂ ਅੱਗੇ ਵੀ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਕਿਸ ਤਰ੍ਹਾਂ ਨਾਲ ਇਹ ਪੂਰੇ ਜਿਹੜੇ ਹਾਲਾਤ ਹੈ ਤੁਹਾਨੂੰ ਇਹ ਦਿਖਾਵਾਂਗੇ ਕਿ ਜਿਹੜੇ ਟੈਂਟ ਹੈ ਉਹ ਚੱਕੇ ਜਾ ਰਹੇ ਆ। ਸਮਾਨ ਹੈ ਜਿਹੜਾ ਉਹਨਾਂ ਨੂੰ ਟਰਾਲੀਆਂ ਦੇ ਵਿੱਚ ਲੋਡ ਕੀਤਾ ਜਾ ਰਿਹਾ। ਪਰ
ਕਿਤੇ ਨਾ ਕਿਤੇ ਇਹ ਗੱਲ ਵੀ ਜ਼ਰੂਰ ਹੈ ਕਿ ਕੁਝ ਸਥਾਨ ਐਸੇ ਵੀ ਨੇ, ਕੁਝ ਟੈਂਟ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੂੰ ਹਜੇ ਚੱਕਿਆ ਨਹੀਂ ਜਾਊਗਾ। ਕਿਉਂਕਿ ਮੈਨੂੰ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਹੈ ਦੇਖ ਕੇ ਇਹ ਲੱਗਦਾ ਕਿ ਇਹਨਾਂ ਟੈਂਟਸ ਨੂੰ ਪੂਰੀ ਤਰ੍ਹਾਂ ਨਾਲ ਜਿਹੜਾ ਨਹੀਂ ਚੱਕਿਆ ਜਾਊਗਾ, ਇੱਥੋਂ ਰਿਮੂਵ ਨਹੀਂ ਕੀਤਾ ਜਾਊਗਾ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇੱਧਰ ਦਿਖਾਊਂਗਾ ਕਿ ਇੱਧਰ ਦੇਖੋ ਕਿਸ ਤਰ੍ਹਾਂ ਨਾਲ ਜਗ੍ਹਾ ਪੂਰੀ ਤਰ੍ਹਾਂ ਨਾਲ ਬੇਆਬਾਦ ਹੋ ਗਈ ਆ। ਸਮਾਨ ਇਕੱਠੇ ਕੀਤਾ ਜਾ ਰਿਹਾ, ਜਿਹੜੇ ਟੈਂਟ ਆ ਉਹ ਚੱਕੇ ਜਾ ਰਹੇ ਆ ਸਾਰੇ। ਜਿਹੜੇ ਪਾਸੇ ਵੱਲ ਵੀ ਤੁਸੀਂ ਨਿਗਾਹ ਮਾਰੋ, ਜਿਸ ਪਾਸੇ ਵੱਲ ਵੀ ਤੁਸੀਂ ਦੇਖਦੇ ਹੋ, ਤਾਂ ਕਿਸਾਨ ਆਪਣੇ ਸਮਾਨ ਨੂੰ ਸਮੇਟਣ ਦੇ ਵਿੱਚ ਲੱਗੇ ਹੋਏ ਆ, ਆਪਣੇ ਸਮਾਨ ਨੂੰ ਚੱਕਣ ਦੇ ਵਿੱਚ ਲੱਗੇ ਹੋਏ ਆ। ਤੇ ਨਾਲ ਜਸ਼ਨਾਂ ਦੀ ਗੱਲ ਕਰਦੇ ਆ, ਟਰੈਕਟਰ ਸਜਾਏ ਗਏ ਆ, ਟਰੈਕਟਰਾਂ ਦੇ ਉੱਪਰ ਫੁੱਲ ਲਗਾਏ ਗਏ ਆ। ਉੱਥੇ ਵੀ ਤੁਹਾਨੂੰ ਨੇੜੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਤੁਹਾਨੂੰ ਦਿਖਾਵਾਂਗੇ ਕਿ ਜਦੋਂ ਪੰਜਾਬ ਵੱਲ ਵਾਪਸੀ ਕੀਤੀ ਜਾ ਰਹੀ ਹੈ, ਜਦੋਂ ਪੰਜਾਬ ਵੱਲ ਵਾਪਸ ਵਧਿਆ ਜਾ ਰਿਹਾ ਹੈ, ਤਾਂ ਟਰੈਕਟਰਾਂ ਨੂੰ ਸਜਾ ਕੇ ਲਿਜਾਇਆ ਜਾ ਰਿਹਾ। ਜਿਸ ਤਰੀਕੇ ਨਾਲ ਲਾੜੇ ਦੀ ਬਰਾਤ ਨਿਕਲਦੀ ਹੈ, ਜਿਸ ਤਰੀਕੇ ਨਾਲ ਲਾੜਾ ਜਿਹੜਾ ਬਰਾਤ ਦੇ ਵਿੱਚ ਸ਼ਾਮਲ ਹੁੰਦਾ ਹੈ, ਤੇ ਉਸ ਤਰ੍ਹਾਂ ਟਰੈਕਟਰਾਂ ਨੂੰ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਰੀਬਨ ਲਗਾ ਕੇ ਟਰੈਕਟਰਾਂ ਨੂੰ ਸਜਾਇਆ ਗਿਆ। ਟਰੈਕਟਰਾਂ ਦੀ ਸਜਾਵਟ ਕੀਤੀ ਗਈ ਆ, ਜੱਟ ਦੇ ਗੱਡੇ ਦੀ ਸਜਾਵਟ ਕੀਤੀ ਗਈ ਆ। ਇਹਨਾਂ ਟਰੈਕਟਰਾਂ ਦੇ ਸਦਕਾ ਹੀ ਦਿੱਲੀ ਦੇ ਦਰਵਾਜ਼ੇ ਤੱਕ, ਦਿੱਲੀ ਦੀਆਂ ਬਰੂਹਾਂ ਤੱਕ ਪੈਰ ਰੱਖੇ ਗਏ ਸੀ। ਅੱਜ ਉਹਨਾਂ ਟਰੈਕਟਰਾਂ ਨੂੰ ਉਸੇ ਸ਼ਾਨੋ ਸ਼ੌਕਤ ਨਾਲ ਸਜਾ ਕੇ ਲਿਜਾਇਆ ਰਿਹਾ। ਨੌਜਵਾਨ ਖੜੇ ਆ, ਨੌਜਵਾਨਾਂ ਨਾਲ ਗੱਲਬਾਤ ਕਰਾਂਗੇ। ਟਰੈਕਟਰ ਸਜਾਇਆ ਬਈ, ਟਰੈਕਟਰ ਸਜਾਉਣ ਦਾ ਕਾਰਨ ਕੀ ਆ? ਭਾਜੀ ਟਰੈਕਟਰ ਕਿਸਾਨ ਦਾ ਕਾਰਜ ਇਹੀ ਹੈ ਜੀ, ਅੱਜ ਸਾਡੀ ਜਿੱਤ ਹੋਈ ਹੈ ਕਿਸਾਨੀ ਦੀ, ਬਹੁਤ ਤਗੜਾ ਦਿਲੋਂ ਖੁਸ਼ੀ ਹੈ। ਜਿਵੇਂ ਆਪਾਂ ਵਿਆਹ ਕੇ ਜਾਂਦੇ ਆ, ਅੱਜ ਵਿਆਹ ਕੇ ਚੱਲੇ ਆ, ਮੋਦੀ ਨੂੰ ਵਿਖਾ ਕੇ ਚੱਲੇ ਆ, ਆਏ ਸਾਂ ਤੇ ਜਿੱਤ ਕੇ ਚੱਲੇ ਆ, ਤੇ ਜਿੱਤ ਕੇ ਚੱਲੇ ਆ ਤੇ ਦੁਬਾਰਾ ਵੀ ਦੁਬਾਰੇ ਫੇਰ ਆਵਾਂਗੇ, ਦੁਬਾਰਾ ਫੇਰ ਆਉਣਾ ਜਾਊਗਾ। ਦੇਖੋ ਵਾਕਈ ਸਹੀ ਗੱਲ ਹੈ ਕਿ ਇਹਨਾਂ ਦੀ ਗੱਲ ਕਿ ਜਿਵੇਂ ਇੱਕ ਲਾੜਾ ਬਰਾਤ ਵਾਸਤੇ ਤਿਆਰ ਹੁੰਦਾ, ਲਾੜੇ ਦਾ ਜਿਹੜਾ ਵਹੀਕਲ ਆ ਉਹ ਤਿਆਰ ਕੀਤਾ, ਜਦੋਂ ਉਸੇ ਤਰ੍ਹਾਂ ਟਰੈਕਟਰਾਂ ਨੂੰ ਸਜਾ ਕੇ ਟਰੈਕਟਰ ਨੂੰ ਤੇ ਫੁੱਲ ਲਗਾ ਕੇ ਜਿਹੜਾ ਇੱਥੋਂ ਵਾਪਸੀ ਕੀਤੀ ਜਾ ਰਹੀ ਹੈ। ਹੋਰ ਵੀ ਤੁਹਾਨੂੰ ਅੱਗੇ ਵੀ ਦਿਖਾਵਾਂਗੇ, ਅੱਗੇ ਵੀ ਤੁਹਾਨੂੰ ਨਿਗਾਹ ਕਰਾਵਾਂਗੇ ਕਿ ਸਮਾਨ ਕਿਸ ਤਰ੍ਹਾਂ ਲੋਡ ਕੀਤਾ ਜਾ ਰਿਹਾ। ਲਗਾਤਾਰ ਜਿਹੜੇ ਆ ਚੀਜ਼ਾਂ ਨੇ ਉਹ ਲੋਡ ਕੀਤੀਆਂ ਜਾ ਰਹੀਆਂ। ਜਸ਼ਨ ਦਾ ਮਾਹੌਲ ਹੈ, ਕਿਸਾਨਾਂ ਦੇ ਚਿਹਰਿਆਂ ਤੇ ਖੁਸ਼ੀ ਹੈ, ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਇੱਕ ਵੱਖਰਾ ਜਲਾਅ ਹੈ, ਇੱਕ ਜਿੱਤ ਦਾ ਨਸ਼ਾ, ਇੱਕ ਜਿੱਤ ਦਾ ਉਮੰਗ ਆ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਫੁੱਟ ਰਹੀ ਹੈ। ਕਿਉਂਕਿ 1 ਸਾਲ ਪਹਿਲਾਂ ਜਿਹੜੀ ਇਹ ਜੰਗ ਸ਼ੁਰੂ ਹੋਈ ਸੀ, 1 ਸਾਲ ਪਹਿਲਾਂ ਜਿਹੜੀ ਇਹ ਲੜਾਈ ਸ਼ੁਰੂ ਹੋਈ ਸੀ, ਅੱਜ ਉਸ ਲੜਾਈ ਨੂੰ ਫਤਿਹ ਕਰਕੇ, ਉਸ ਲੜਾਈ ਨੂੰ ਜਿੱਤ ਕੇ ਦੁਬਾਰਾ ਪੰਜਾਬ ਵੱਲ ਜਿਹੜੀ ਵਾਪਸੀ ਕੀਤੀ ਜਾ ਰਹੀ ਹੈ। ਨੌਜਵਾਨ ਨੇ, ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਕਰਨਵੀਰ। ਕਿਹੜਾ ਏਰੀਆ? ਸਾਡਾ ਪਟਿਆਲਾ ਏਰੀਆ। ਪਟਿਆਲਾ। ਹਾਂਜੀ ਹਾਂਜੀ। ਮਾੜਾ ਜਿਹਾ ਗੜਕ ਕੇ ਬੋਲੋ। ਜਿੱਤ ਕੇ ਚੱਲੇ ਆ। ਹਾਂ, ਪਟਿਆਲਾ ਏਰੀਆ ਸਾਡਾ। ਅੱਛਾ, ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ? ਬਹੁਤ ਵਧੀਆ ਮਹਿਸੂਸ ਹੋ ਰਿਹਾ। ਭਾਈ ਖੁਸ਼ੀ ਕਿੰਨੀ ਕਾ, ਕਿਉਂਕਿ ਸਾਲ ਹੋ ਗਿਆ ਸੀ, ਸਾਲ ਤੋਂ ਬਾਅਦ ਜਿਹੜੀ ਜਿੱਤ ਨਸੀਬ ਹੋਈ ਹੈ, ਕਿਵੇਂ ਦਾ ਲੱਗਦਾ? ਬਹੁਤ ਵਧੀਆ ਲੱਗ ਰਿਹਾ। ਤਾਂ ਅੱਗੇ ਗੱਲਬਾਤ ਕਰਾਂਗੇ, ਅੱਗੇ ਵੀ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ। ਸਮਾਨ ਦੇਖੋ ਕਿਸ ਤਰ੍ਹਾਂ ਪੱਟੇ ਜਾ ਰਹੇ ਆ। ਆਪਦੇ ਹੱਥੀਂ ਲਾਏ ਹੋਏ ਵੈਲਡ ਜਦੋਂ ਖੋਲੇ ਜਾਣਗੇ ਕਿੱਦਾਂ ਦਾ ਮਹਿਸੂਸ ਹੁੰਦਾ ਇਹਨਾਂ ਨੂੰ, ਕਿੱਦਾਂ ਦਾ ਫੀਲ ਹੁੰਦਾ, ਗੱਲਬਾਤ ਕਰਾਂਗੇ। ਆਪਦੇ ਹੱਥੀਂ ਲਾਏ ਹੋਏ ਵੈਲਡ ਅੱਜ ਫੇਰ ਪੱਟੇ ਜਾ ਰਹੇ ਆ, ਜਿਨ੍ਹਾਂ ਨੂੰ ਸੁਪਨਿਆਂ ਦੇ ਘਰ ਨੂੰ ਇੱਥੇ ਸੰਜੋਇਆ ਸੀ 1 ਸਾਲ ਤੋਂ ਬਾਅਦ, ਉਹ ਖੋਲੇ ਜਾ ਰਹੇ ਆ। ਉਹ ਦਿਖਾਵਾਂਗੇ। ਹਾਂਜੀ ਖਾਲਸਾ ਜੀ, ਕੀ ਹਾਲ ਹੈ? ਇਹ ਵੈਲਡ ਵੀ ਆਪ ਹੀ ਕੀਤਾ ਸੀ? ਹਾਂਜੀ, ਆਪੇ ਸੇਵਾ ਕੀਤੀ ਹੈ ਜੀ। ਆਪ ਕੀਤੀ ਹੈ। ਤੇ ਹੁਣ ਆਪਦੇ ਹੱਥੀ ਵੈਲਡ ਕਰਨ ਤੋਂ ਬਾਅਦ ਆਪਦੇ ਹੱਥੀ ਪੱਟਣਾ ਕਿਵੇਂ ਲੱਗ ਰਿਹਾ? ਇਹ ਤਾਂ ਮਹਿਸੂਸ ਤਾਂ ਬਹੁਤ ਲੱਗ ਰਿਹਾ ਜੀ, ਬੜੀ ਦੁੱਖ ਦੀ ਗੱਲ ਹੈ, ਪਰ ਖੁਸ਼ੀ ਵੀ ਬਹੁਤ ਹੈ ਵੀ ਦੇਖੋ ਸਾਡੀਆਂ ਮੰਗਾਂ ਪ੍ਰਧਾਨ ਮੰਤਰੀ ਸਾਹਿਬ ਨੇ ਮੰਗੀਆਂ ਹੈ। ਠੀਕ ਹੈ ਕਿ ਨਹੀਂ? ਜੇ ਸਾਡੀਆਂ ਮੰਗਾਂ ਤੇ ਪੂਰਾ ਨਹੀਂ ਤੁਰੇਂਗੇ ਤਾਂ ਅਸੀਂ ਫੇਰ ਦੁਬਾਰੇ ਚਾਲੇ ਪਾ ਲੈਂਗੇ। ਦਿੱਲੀ ਕਿਹੜਾ ਸਾਡੇ ਤੋਂ ਦੂਰ ਹੈ? ਫੇਰ ਕੋਈ ਚੱਕਰ ਨਹੀਂ, ਫੇਰ ਇੱਕ ਤੇ ਕੋਠਾ ਰੱਖ ਦੇਂਗੇ ਅਸੀਂ। ਤੇ ਗੱਲ ਉਹੀ ਹੈ ਕਿ ਆਪਦੇ ਹੱਥੀਂ ਬੂਟਾ ਲਾ ਕੇ ਪੱਟਣਾ ਜਿਹੜਾ ਕਿਤੇ ਨਾ ਕਿਤੇ ਮਹਿਸੂਸ ਜ਼ਰੂਰ ਹੁੰਦਾ, ਕਿਤੇ ਨਾ ਕਿਤੇ ਦਿਲ ਦੇ ਵਿੱਚ ਜਿਹੜੀ ਉਹ ਚੀਜ਼ ਹੈ ਉਹ ਹੁੰਦੀ ਹੈ। ਸੋ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਕਿ ਦੇਖੋ ਕਿਸ ਤਰੀਕੇ ਨਾਲ ਜਿਹੜੇ ਜਸ਼ਨ ਹੈ ਉਹ ਮਨਾਏ ਜਾ ਰਹੇ ਆ।
ਫੁੱਲਾਂ ਦੀ ਵਰਖਾ ਹੋ ਰਹੀ ਹੈ। ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਗੱਡੀਆਂ ਸਜਾਈਆਂ ਗਈਆਂ, ਬੱਸਾਂ ਸਜਾਈਆਂ ਗਈਆਂ, ਉਹ ਸਾਰੇ ਜਸ਼ਨ, ਇਹ ਪੂਰਾ ਜਸ਼ਨ ਦਾ ਮਾਹੌਲ ਹੈ। ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਦੇਖੋ ਤੁਹਾਨੂੰ ਦਿਖਾਉਣੇ ਆ, ਦੇਖੋ ਕਿੱਦਾਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਜਸ਼ਨ ਦਿਖਾ ਰਹੇ ਆ ਤੁਹਾਨੂੰ, ਜਸ਼ਨ ਚੱਲ ਰਹੇ ਨੇ, ਜਸ਼ਨ ਚੱਲ ਰਹੇ ਨੇ। ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਉੱਪਰ। ਜਾ ਰਿਹਾ ਕਿਸਾਨਾਂ ਵੱਲੋਂ ਇਹ ਜਸ਼ਨ ਹੋ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਸ਼ਨ ਮਨਾਏ ਜਾ ਰਹੇ ਨੇ। ਜਸ਼ਨ ਹੋ ਰਿਹਾ ਜੀ, ਜਸ਼ਨ ਮਨਾਏ ਜਾ ਰਹੇ ਆ। ਖੁਸ਼ੀ ਦਾ ਮਾਹੌਲ ਹੈ, ਖੁਸ਼ੀ ਦਾ ਮਾਹੌਲ ਹੈ। ਕਿਵੇਂ ਦਾ ਲੱਗ ਰਿਹਾ, ਕਿਵੇਂ ਲੱਗ ਰਿਹਾ ਜੀ? ਬਹੁਤ ਵਧੀਆ ਲੱਗ ਰਿਹਾ। ਜਦੋਂ ਤੁਰੇ ਸੀ ਉਦੋਂ ਹੀ ਜਿੱਤ ਗਏ ਸੀ, ਝੰਡੇ ਗੱਡਦੇ ਸੀ, ਜਿੱਤ ਯਕੀਨੀ ਸੀਗੀ। ਤੇ ਅੱਜ ਤਰ੍ਹਾਂ ਦੀਆਂ ਚੀਜ਼ ਕਰ ਦੁਬਾਰੇ ਫੇਰ ਅੰਦੋਲਨ ਹੈ। ਕੀ ਕਹਿਣਾ? ਲਿਆ ਨਹੀਂ ਤੈਨੂੰ ਦਿੱਲੀਏ ਅੜੇ ਸੋਚੜੇ ਬੋਲੇ ਸੋਨਿਹਾ। ਦੇਖੋ ਇਹ ਉਮੰਗ ਹੈ, ਇਹ ਖੁਸ਼ੀ ਆ। ਜਿਹੜੀ ਖੁਸ਼ੀ, ਇਹ ਜਿੱਤ ਦੇ ਝੰਡੇ ਆ ਜਿਹੜੇ ਉਹ ਦਿੱਲੀ ਵੱਲੋਂ ਗੱਡ ਕੇ ਇੰਡੋਸ ਟੀਵੀ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ। ਇੰਡੋਸ ਟੀਵੀ ਦੇ ਉੱਪਰ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਸਿਰਫ ਤੇ ਸਿਰਫ ਇੰਡੋਸ ਟੀਵੀ ਤੇ ਦੇਖ ਰਹੇ ਹੋ ਤੁਸੀਂ। ਤੇ ਨਾਲ ਹੀ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਇਹਨਾਂ ਤਸਵੀਰਾਂ ਨੂੰ ਸਾਂਝਾ ਜ਼ਰੂਰ ਕਰੋ, ਇਹਨਾਂ ਤਸਵੀਰਾਂ ਨੂੰ ਅੱਗੇ ਸਾਂਝਾ ਜ਼ਰੂਰ ਕਰੋ, ਤਾਂ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਜਿਹੜੇ ਪੰਜਾਬੀ ਭਰਾ ਨੇ, ਜਿਨ੍ਹਾਂ ਵੱਲੋਂ ਇਸ ਅੰਦੋਲਨ ਲਈ ਆਪਣੀ ਜਾਨ ਲਗਾ ਦਿੱਤੀ, ਆਪਣਾ ਜਿਹੜਾ ਫੰਡ ਹੈ ਬਹੁਤ ਡੀ ਗਿਣਤੀ ਦੇ ਵਿੱਚ ਫੰਡ ਦਿੱਤੇ, ਤਾਂ ਉਹਨਾਂ ਤੱਕ ਇਹ ਤਸਵੀਰਾਂ ਜ਼ਰੂਰ ਪਹੁੰਚਦੀਆਂ ਕਰੋ, ਉਹਨਾਂ ਤੱਕ ਤਸਵੀਰਾਂ ਸਾਂਝੀਆਂ ਜ਼ਰੂਰ ਕਰੋ। ਸ਼ਬਦਾਂ ਦੀ ਘਾਟ ਪੈ ਜਾਂਦੀ ਹੈ ਇੱਥੇ ਇਸ ਖੁਸ਼ੀ ਨੂੰ ਬਿਆਨ ਕਰਨ ਵਾਸਤੇ, ਇਸ ਖੁਸ਼ੀ ਨੂੰ ਸਾਂਝਾ ਕਰਨ ਵਾਸਤੇ, ਦਿਖਾਉਣ ਵਾਸਤੇ ਸ਼ਬਦਾਂ ਦੀ ਥੁੜ ਪੈਂਦੀ ਹੈ। ਤਾਂ
ਲਗਾਤਾਰ ਤੁਹਾਨੂੰ ਤਸਵੀਰਾਂ ਇੰਡੋਸ ਟੀਵੀ ਤੇ ਦਿਖਾ ਰਹੇ ਹਾਂ। ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਇੰਡੋਸ ਟੀਵੀ ਤੇ ਦੇਖੋ ਕਿਸ ਤਰ੍ਹਾਂ ਬਜ਼ੁਰਗ ਭੰਗੜੇ ਪਾ ਰਹੇ ਨੇ, ਨੱਚਿਆ ਜਾ ਰਿਹਾ ਹੈ, ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ, ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ, ਲਗਾਤਾਰ ਫੁੱਲਾਂ ਦੀ ਵਰਖਾ ਹੋ ਰਹੀ ਹੈ। ਇਹ ਹੁੰਦੇ ਜਸ਼ਨ। ਇਹ ਹੁੰਦੇ ਆ ਜਸ਼ਨ। ਇਹਨਾਂ ਜਸ਼ਨਾਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਇਹਨਾਂ ਜਸ਼ਨ ਆਉਂਦੇ ਸਮੇਂ 'ਚ ਕੋਈ ਪੰਗਾ ਨਹੀਂ ਪਾਏਗਾ ਸਰਦਾਰਾਂ ਨਾਲ, ਪੰਜਾਬ ਨਾਲ, ਹਰਿਆਣੇ ਨਾਲ, ਯੂਪੀ ਭਾਈ ਨਾਲ। ਦੇਖੋ ਜਿੱਤ ਦੀ ਖੁਸ਼ੀ ਹੈ, ਇਸ ਜਿੱਤ ਦੀ ਖੁਸ਼ੀ, ਜਿੱਤ ਦੀ ਖੁਸ਼ੀ ਹੈ, ਜਿੱਤ ਦੀ ਖੁਸ਼ੀ ਹੈ। ਇਸ ਜਿੱਤ ਦੀ ਖੁਸ਼ੀ ਨੂੰ ਮਨਾਇਆ ਜਾ ਰਿਹਾ ਹੈ।